ਲੱਗਦਾ ਵੀ ਹੁਣ ਅਗਲੀ ਵਾਰੀ ਕਿਊਬਾ ਦੀ ਆ ਗਈ ਹੈਗੀ ਆ। ਅੱਜ ਮਾਰਕੋ ਰੂਬੀਓ ਹੋਣਾ ਦਾ ਜਿਹੜਾ ਬਿਆਨ ਆ, ਜੇ ਉਹਨੂੰ ਚਿੱਥ ਕੇ ਦੇਖਿਆ ਜਾਵੇ ਤਾਂ ਉਹਦੇ ਵਿੱਚੋਂ ਇਹੀ ਲੱਗ ਰਿਹਾ ਵੀ ਮਿਲਟਰੀ ਐਕਸ਼ਨ ਕਿਊਬਾ ਦੇ ਖਿਲਾਫ ਜਲਦ ਹੋ ਸਕਦਾ ਆ। ਇਹ ਆਪਾਂ ਅਕਸਰ ਦੇਖਿਆ ਟਰੰਪ ਕਾਰਜਕਾਲ ਦੇ ਵਿੱਚ ਜਿਹੜੇ ਵੀ ਮਿਲਟਰੀ ਐਕਸ਼ਨ ਹੁੰਦੇ ਰਹੇ ਆ, ਉਹ ਵੀਕਐਂਡ ਦੇ ਉੱਤੇ ਹੁੰਦੇ ਆ। ਸੋ ਫਰਾਈਡੇ ਤੱਕ ਜਿਹੜਾ ਪੇੜ ਬੰਨ੍ਹ ਦਿੱਤਾ ਜਾਂਦਾ ਆ ਤੇ ਫਿਰ ਵੀਕਐਂਡ ਦੇ ਉੱਤੇ ਇਹ ਕੰਮ ਨੂੰ ਖਿੱਚ ਦਿੱਤਾ ਜਾਂਦਾ ਆ। ਮਾਰਕੋ ਰੂਬੀਓ ਹੋਣਾ ਦਾ ਅੱਜ ਇਹ ਬਿਆਨ ਆਇਆ ਆ ਵੀ ਕਹਿੰਦੇ ਵੀ ਡਿਪਲੋਮੈਸੀ ਡਾਊਟਫੁਲ ਆ ਕਿਊਬਾ ਦੇ ਨਾਲ, ਤੇ ਟਰੰਪ ਹੁਣਾਂ ਨੇ ਵੀ ਇੱਕ ਜਿਹੜੀ ਚੇਤਾਵਨੀ ਆ ਮਿਲਟਰੀ ਐਕਸ਼ਨ ਦੀ ਕਿਊਬਾ ਦੇ ਉਲਟ ਦੇ ਦਿੱਤੀ ਆ। ਇਸ ਟਾਈਮ ਹਰਜੋਤ ਸਿੰਘ ਜੀ, ਰੌਲ ਕੈਸਟਰੋ ਕਿਸੇ ਗੁਫਾ ਦੇ ਵਿੱਚ ਲੁੱਕ ਕੇ ਬੈਠਣ ਦੀ ਕੋਸ਼ਿਸ਼ ਕਰਦਾ ਹੋਣਾ ਵੀ ਕਿਤੇ ਉਹਨੂੰ ਵੀ ਮਡੂਰੋ ਵਾਂਗੂ ਚੱਕ ਕੇ ਜਿਹੜਾ ਅਮਰੀਕਾ ਆ ਉਹ ਨਾ ਜਿਹੜਾ ਉਹ ਲੈ ਆਵੇ, ਕਿਉਂਕਿ ਥੋੜੇ ਦਿਨ ਪਹਿਲਾਂ ਉਸ ਨੂੰ ਕਤਲ ਦੇ ਮਾਮਲੇ ਦੇ ਵਿੱਚ ਇੱਥੇ ਇੰਡਾਈਟ ਕਰ ਦਿੱਤਾ ਗਿਆ। 90 ਪਲੱਸ ਉਸ ਦੀ ਜਿਹੜੀ ਉਹ ਉਮਰ ਹੈਗੀ ਆ, ਤੇ ਇਹ ਜਿਹੜਾ ਫਿਡਲ ਕੈਸਟਰੋ ਆ ਉਸਦਾ ਇਹ ਭਰਾ ਆ, ਤੇ ਇਹ ਵੀ ਕਿਊਬਾ ਦਾ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰਿਹਾ ਆ, ਤੇ ਸਿਵਿਲੀਅਨ ਪਲੇਨਸ ਦੇ ਉੱਤੇ ਸ਼ੂਟਿੰਗ ਦੇ ਜਿਹੜੇ ਇਹਨਾਂ ਦੇ ਉੱਤੇ ਦੋਸ਼ ਜਿਹੜੇ ਉਹ ਰਹੇ ਹੈਗੇ ਆ। ਸੋ ਹਰਜੋਤ ਸਿੰਘ ਜੀ, ਕਿਊਬਾ ਨੂੰ ਲੈ ਕੇ ਬਾਬਤ ਜਿਹੜੇ ਮਾਰਕੋ ਰੂਬੀਓ ਹੋਣਾ ਨੇ ਇਹੀ ਕਿਹਾ ਆ ਵੀ ਲੱਗਦਾ ਨਹੀਂ ਵੀ ਡਿਪਲੋਮੈਸੀ ਕਿਸੇ ਤਰੀਕੇ ਦੇ ਨਾਲ ਕੰਮ ਜਿਹੜੀ ਉਹ ਆਉਣ ਵਾਲੀ ਹੈਗੀ ਆ। ਸੋ ਟਰੰਪ ਹੋਣਾ ਨੇ ਜਿਹੜੇ ਯੂਐਸ ਦੇ ਪੁਰਾਣੇ ਪ੍ਰੈਜ਼ੀਡੈਂਟਸ ਆ ਉਹਨਾਂ ਬਾਰੇ ਕਿਹਾ ਵੀ ਉਹ ਕੰਸੀਡਰ ਕਰਦੇ ਰਹੇ ਕਿਊਬਾ ਦੇ ਵਿੱਚ ਇੰਟਰਵੀਨ ਕਰਨ ਦੇ ਲਈ ਫॉर ਡੈਕੇਡਸ, ਪਰ ਕਹਿੰਦੇ ਵੀ ਇਟ ਲੁਕਸ ਲਾਈਕ ਆਈ ਵਿਲ ਬੀ ਦਾ ਵਨ ਦੈਟ ਡਜ਼ ਇਟ, ਵੀ ਲੱਗਦਾ ਵੀ ਮੈਂ ਹੀ ਇਹ ਜਿਹੜਾ ਕੰਮ ਆ ਉਸ ਨੂੰ ਸਿਰੇ ਇੱਕ ਹਿਸਾਬ ਦੇ ਨਾਲ ਚਾੜੂੰਗਾ। ਥੋੜੇ ਦਿਨ ਪਹਿਲਾਂ CIA ਦੇ ਜਿਹੜੇ ਚੀਫ ਆ ਰੈਡਕਲਿਫ, ਉਹ ਕਿਊਬਾ ਦੇ ਵਿੱਚ ਦੇਖੇ ਗਏ ਸੀਗੇ, ਉੱਥੇ ਉਹ ਗੱਲਬਾਤ ਕਰਨ ਦੇ ਲਈ ਗਏ ਹੋਏ ਸੀਗੇ। ਸੋ US ਲੱਗਦਾ ਵੀ ਮਿਲਟਰੀ ਇੰਟਰਵੈਂਸ਼ਨ ਕਿਊਬਾ ਦੇ ਵਿੱਚ ਕਰਨ ਜਿਹੜੀ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਬਾਕੀ ਪ੍ਰੈਜ਼ੀਡੈਂਟਸ ਨੇ 50-60 ਸਾਲ ਜਿਹੜੇ ਉਹ ਇਹਨਾਂ ਦੇ ਵੱਲ ਦੇਖਦੇ ਜਿਹੜੇ ਉਹ ਰਹੇ ਆ, ਤੇ ਕੋਈ ਵੀ ਜਿਹੜਾ ਆ ਉਹਨਾਂ ਨੇ ਕੋਈ ਐਕਸ਼ਨ ਇਸ ਹਿਸਾਬ ਦਾ ਨਹੀਂ ਲਿਆ, ਪਰ ਲੱਗਦਾ ਵੀ ਉਹ ਲੈਣਗੇ। ਸੈਕਟਰੀ ਆਫ ਸਟੇਟ ਨੇ ਰਿਪੋਰਟਰਸ ਨੂੰ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਕਿਹਾ ਵੀ ਜਿਹੜਾ ਕਿਊਬਾ ਆ ਉਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗਾ ਆ ਕਈ ਸਾਲਾਂ ਤੋਂ। ਕਹਿੰਦੇ ਵੀ ਕਿਉਂਕਿ ਉਸਦੇ ਜਿਹੜੇ US ਦੇ ਦੁਸ਼ਮਣਾਂ ਦੇ ਨਾਲ ਸੰਬੰਧ ਹੈਗੇ ਆ, ਉਹਨਾਂ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਜਿਹੜੇ ਟਰੰਪ ਆ ਉਹ ਇਸ ਨੂੰ ਐਡਰੈਸ ਕਰਨ ਜਾ ਰਹੇ ਆ। ਇਹ ਵੀ ਦੱਸਦੇ ਜਾਈਏ, ਮਾਰਕੋ ਰੂਬੀਓ ਹਰਜੋਤ ਸਿੰਘ ਜੀ ਖੁਦ ਆਪ ਕਿਊਬਨ ਅਮਰੀਕਨ ਜਿਹੜੇ ਪੇਰੈਂਟਸ ਆ ਉਹਨਾਂ ਦਾ ਜਿਹੜਾ ਇਹ ਬੱਚਾ ਆ। ਸੋ ਕਿਊਬਨ ਇਮੀਗ੍ਰੈਂਟਸ ਦਾ ਜਿਹੜਾ ਇਹ ਸਨ ਆ ਮਾਰਕੋ ਰੂਬੀਓ, ਤੇ ਕਿਊਬਾ ਦੇ ਉਲਟ ਜਿਹੜੀ ਸੋਸ਼ਲਿਸਟ ਲੀਡਰਸ਼ਿਪ ਦੇ ਉਲਟ ਹਮੇਸ਼ਾ ਹੀ ਉਹਨਾਂ ਦਾ ਬਹੁਤ ਸਖਤ ਸਟੈਂਡ ਰਿਹਾ ਹੈਗਾ ਆ। ਸੋ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦੀ ਤੇ ਹੈਗੀ ਆ ਵੀ ਕਿਊਬਾ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਸੰਬੰਧ ਆ ਉਹ ਰਿਜ਼ੋਲਵ ਕਰ ਲਏ ਜਾਣ, ਪਰ ਕਹਿੰਦੇ ਵੀ ਮੈਨੂੰ ਸ਼ੱਕ ਆ, ਡਾਊਟਫੁਲ ਆ ਵੀ US ਕਿਸੇ ਤਰੀਕੇ ਦਾ ਜਿਹੜਾ ਡਿਪਲੋਮੈਟਿਕ ਰੈਜ਼ੋਲੂਸ਼ਨ ਆ ਉਹ ਕਿਊਬਾ ਦੇ ਨਾਲ ਬਣ ਸਕੇਗਾ। ਸੋ ਜਦੋਂ ਵੈਨੇਜ਼ੁਏਲਾ ਦਾ ਹਰਜੋਤ ਸਿੰਘ ਜੀ ਮਡੂਰੋ ਚੱਕਿਆ ਸੀ, ਮਡੂਰੋ ਵੈਨੇਜ਼ੁਏਲਾ ਦਾ ਜਿਹੜਾ ਤੇਲ ਆ ਕਿਊਬਾ ਨੂੰ ਜਿਹੜਾ ਜਾਂਦਾ ਹੁੰਦਾ ਸੀ ਉਹ ਬੰਦ ਹੋ ਗਿਆ, ਫਿਰ ਰਸ਼ੀਆ ਤੋਂ ਜਿਹੜਾ ਆਉਂਦਾ ਸੀ ਉਹਦੇ ਤੇ ਬਲੌਕੇਡ ਜਿਹੜਾ ਉਹ ਲੱਗਾ ਪਿਆ ਸੀ। ਕੁਛ ਮਹੀਨੇ ਪਹਿਲਾਂ ਇੱਕ ਜਿਹੜਾ ਤੇਲ ਦਾ ਟੈਂਕਰ ਆ ਉਹ ਜਾਣ ਦਿੱਤਾ ਗਿਆ ਸੀ, ਉਸ ਤੋਂ ਬਾਅਦ ਦੇ ਵਿੱਚ ਉੱਥੇ ਕੋਈ ਵੀ ਤੇਲ ਪਹੁੰਚਿਆ ਨਹੀਂ ਹੈ, ਜਿਸ ਕਰਕੇ ਐਨਰਜੀ ਕ੍ਰਾਈਸਿਸ ਉੱਥੇ ਬਹੁਤ ਵੱਡਾ ਚੱਲ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਬਣਦਾ ਆ, ਪਰ ਅੱਜ ਜਿਹੜੀਆਂ ਗੱਲਾਂ ਬਾਤਾਂ ਤੋਂ ਹਰਜੋਤ ਸਿੰਘ ਜੀ ਇਸ਼ਾਰਾ ਇਹੀ ਲੱਗ ਰਿਹਾ ਹੈ ਵੀ ਕਿਊਬਾ ਖਿਲਾਫ ਮਿਲਟਰੀ ਐਕਸ਼ਨ ਲਿਆ ਜਾ ਸਕਦਾ ਹੈ। ਜਿਹੜਾ ਮੋਨਰੋ ਡਾਕਟਰੀਨ ਆ, ਜਿਸ ਦੇ ਵਿੱਚ ਅਮਰੀਕਾ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਜੋ ਟਰੰਪ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਇੱਕ ਡਾਕੂਮੈਂਟ ਆਇਆ ਸੀਗਾ, ਉਹਨਾਂ ਦੇ ਵਿੱਚ ਦੱਸਿਆ ਸੀਗਾ ਵੀ ਅਸੀਂ ਵੈਸਟਰਨ ਹੈਮਿਸਫੀਅਰ, ਇਹ ਸਾਡਾ ਆਪਣਾ ਬੈਕਯਾਰਡ ਆ, ਤੇ ਇਸ ਦੇ ਉੱਤੇ ਅਸੀਂ ਫੋਕਸ ਕਰਨ ਜਾ ਰਹੇ ਆ। ਸੋ ਵੈਨੇਜ਼ੁਏਲਾ ਤੋਂ ਬਾਅਦ ਚ ਹੁਣ ਕਿਊਬਾ ਦੀ ਵਾਰੀ ਆ ਗਈ ਲੱਗਦੀ ਹੈ। ਪਿਛਲੇ ਹਫ਼ਤੇ ਜਿਹੜਾ ਕੈਸਟਰੋ ਆ ਉਸ ਨੂੰ ਇੰਡਾਈਟ ਕੀਤਾ ਗਿਆ ਸੀ, ਤੇ ਮਾਰਕੋ ਰੂਬੀਓ ਉਹ ਇਸ ਨੂੰ ਆਪਣੀ ਲੈਗੇਸੀ ਸਮਝਦਾ ਆ ਵੀ ਮੈਂ ਕਿਊਬਾ ਦੀ ਜਿਹੜੀ ਗਵਰਨਮੈਂਟ ਆ ਉਸ ਨੂੰ ਟੌਪਲ ਕਰਨਾ ਹੈਗਾ ਆ। ਇੱਕ ਇਹ ਵੀ ਆ ਵੀ ਜਿਹੜਾ ਈਰਾਨ ਦੇ ਵਿੱਚ ਸਟੇਟ ਆਫ ਹਾਰਮੁਜ਼ ਦਾ ਉੱਥੇ ਕੋਈ ਹਜੇ ਤੱਕ ਡੀਲ ਨਹੀਂ ਬਣ ਰਹੀ ਹੈਗੀ, ਉਹਦਾ ਧਿਆਨ ਵੀ ਲੋਕਾਂ ਦਾ ਜਿਹੜਾ ਆ ਹੋਰ ਪਾਸੇ ਲਿਜਾਣਾ ਚਾਹੁੰਦੇ ਹੈਗੇ ਆ। ਸੋ ਸੇਮ ਵੈਨੇਜ਼ੁਏਲਾ ਟਾਈਪ ਜਿਹੜਾ ਆ ਅਮਰੀਕਾ ਉਹ ਕਿਊਬਾ ਤੇ ਅਟੈਕ ਕਰਨਾ ਚਾਹੁੰਦਾ ਆ ਤੇ ਉੱਥੇ ਦੇ ਮੇਬੀ ਕੁਛ ਲੀਡਰਾਂ ਨੂੰ ਚੱਕ ਕੇ ਲੈ ਆਵੇ। ਸੋ ਕਹਿੰਦੇ ਵੀ 67 ਸਾਲਾਂ ਦੀ ਜਿਹੜੀ ਕਮਿਊਨਿਸਟ ਗਵਰਨਮੈਂਟ ਹਵਾਨਾ ਦੇ ਵਿੱਚ ਆ, ਉਹਦੇ ਤੇ ਕਿਸੇ ਟਾਈਮ ਵੀ ਜਿਹੜਾ ਆ ਅਮਰੀਕਾ ਵਾਲੇ ਐਕਸ਼ਨ ਲੈ ਸਕਦੇ ਹੈਗੇ ਆ। ਤੁਸੀਂ ਦੱਸਿਆ ਹੀ ਆ ਵੀ ਰੂਬੀਓ ਕਿਊਬਨ ਇਮੀਗ੍ਰੈਂਟ
ਦਾ ਸਨ ਹੈਗਾ ਆ, ਜੋ ਸੈਕਟਰੀ ਆਫ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਆ। ਤੇ ਵਾਰ-ਵਾਰ ਸਟੇਟਮੈਂਟਸ ਦਿੰਦੇ ਆ ਕਿ ਕਿਊਬਾ ਤੋਂ ਅਮਰੀਕਾ ਨੂੰ ਜਿਹੜਾ ਖਤਰਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਜਿਹੜਾ ਗਰਾਊਂਡ ਵਰਕ ਜਿਹੜਾ ਕਰ ਦਿੱਤਾ ਆ ਤਾਂ ਕਿ ਜਿਹੜਾ ਕਿਊਬਾ ਦੀ ਗਵਰਨਮੈਂਟ ਆ ਉਹਨੂੰ ਅਨਸੀਟ ਕੀਤਾ ਜਾ ਸਕੇ। ਕਹਿੰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੋਰ ਪ੍ਰੈਜ਼ੀਡੈਂਟ ਇੱਦਾਂ ਹੀ ਦੇਖਦੇ ਰਹੇ। ਯੂਐਸ ਦਾ ਜਿਹੜਾ 에ਅਰਕ੍ਰਾਫਟ ਕੈਰੀਅਰ ਨਿਮਿਜ਼ ਆ ਤੇ ਸਟ੍ਰਾਈਕ ਗਰੁੱਪ ਆਲਰੇਡੀ ਸਦਰਨ ਕੈਰੇਬੀਅਨ ਸੀ ਦੇ ਵਿੱਚ ਵੀਰਵਾਰ ਨੂੰ ਪਹੁੰਚ ਗਿਆ, ਜਾਣੀ ਕਿ ਕੱਲ ਪਹੁੰਚ ਗਿਆ ਹੈਗਾ। ਸੋ ਮਿਲਟਰੀ ਬਿਲਡ ਅਪ ਤੇ ਸ਼ੋ ਆਫ ਫੋਰਸ ਅਗੇਂਸਟ ਕਿਊਬਨ ਗਵਰਨਮੈਂਟ ਆਲਰੇਡੀ ਉੱਥੇ ਪਹੁੰਚ ਗਈ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਕੇਸ ਤਿਆਰ ਕਰ ਰਿਹਾ ਹੈਗਾ। ਕਹਿੰਦੇ ਪਈ ਕਿਊਬਾ ਨੇ 300 ਤੋਂ ਵੱਧ ਮਿਲਟਰੀ ਡਰੋਨ ਜਿਹੜੇ ਆ ਉਹ ਐਕਵਾਇਰ ਕੀਤੇ ਹੈਗੇ ਆ। ਸੋ ਉਹ ਕਹਿੰਦੇ ਵੀ ਅਟੈਕ ਕਰ ਸਕਦਾ ਯੂਐਸ ਦੇ ਬੇਸ ਨੂੰ ਗੋਟਾਮੋ ਬੇ ਦੇ ਵਿੱਚ। ਰੂਬੀਓ ਨੇ ਕਿਹਾ, ਜੋ ਸੈਂਟਰ ਸਟੇਜ ਆ ਇਸ ਵੇਲੇ, ਸੋ ਉਹਨਾਂ ਨੇ ਕਿਹਾ ਵੀ ਇਮੀਨੈਂਟ ਨੈਸ਼ਨਲ ਸਿਕਿਉਰਿਟੀ ਥ੍ਰੈਟ ਆ ਯੂਐਸ ਨੂੰ, ਜਿਸ ਕਰਕੇ ਅਸੀਂ ਜਿਹੜਾ ਐਕਸ਼ਨ ਆ ਉਹ ਲੈਣ ਜਾ ਰਹੇ ਹੈਗੇ। ਸੈਨੇਟਰ ਕ੍ਰਿਸ ਮਰਫੀ ਜੋ ਫੋਰਨ ਰਿਲੇਸ਼ਨ ਕਮੇਟੀ ਦੇ ਉੱਤੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਸੋ ਕਹਿੰਦੇ ਪਈ ਉਹ ਟਰੰਪ ਹੋਣਾ ਜਿਹੜੇ ਆ, I do think that Trump gets older and he spends his days sleeping and worrying about his ballroom। ਤੇ ਜਿਹੜਾ ਕਿਊਬਾ ਨੂੰ ਲੈ ਕੇ ਮਾਰਕੋ ਰੂਬੀਓ ਉਹ ਫਰੰਟ ਰਨਰ ਦੱਸੇ ਜਾ ਰਹੇ ਆ, ਕਿਉਂਕਿ ਉਹਦਾ ਰਾਈਜ਼ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੈਕਟਰੀ ਆਫ ਸਟੇਟ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਇਆ। ਸੋ ਜੋ ਆਪਰੇਸ਼ਨ ਵੈਨਜ਼ੂਏਲਾ ਦੇ ਵਿੱਚ ਹੋਇਆ ਸੀ ਨਿਕੋਲਸ ਮਦੂਰੋ ਨੂੰ ਅਨਸੀਟ ਕਰਨ ਦਾ ਜਨਵਰੀ ਮਹੀਨੇ ਦੇ ਵਿੱਚ, ਉੱਦਾਂ ਦਾ ਹੀ ਜਿਹੜਾ ਆ ਇੱਕ ਐਕਸ਼ਨ ਜਿਹੜਾ ਅਮਰੀਕਾ ਵੱਲੋਂ ਬਹੁਤ ਜਲਦੀ ਕਿਊਬਾ ਦੇ ਅਗੇਂਸਟ ਲਿਆ ਜਾਊਗਾ। ਮੈਥਿਊ ਕਰੋਇੰਗ ਇੱਕ ਵਾਈਸ ਪ੍ਰੈਜ਼ੀਡੈਂਟ ਹੈਗੇ ਅਟਲਾਂਟਿਕ ਕੌਂਸਲ ਦੇ ਤੇ ਸਾਬਕਾ ਫੋਰਨ ਪਾਲਿਸੀ ਐਡਵਾਈਜ਼ਰ ਆ। ਰੂਬੀਓ ਨੂੰ ਰਹੇ ਸੀ 2016 ਦੇ ਵਿੱਚ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਸੀ। ਤੇ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਟੋਟਲੀ ਜਿਹੜੇ ਪਹਿਲਾਂ ਜੋ ਪ੍ਰੈਜ਼ੀਡੈਂਟ ਰਹੇ ਆ ਉਹਨਾਂ ਨਾਲੋਂ ਡਿਫਰੈਂਟ ਆ ਰਹੇ ਆ ਤੇ ਅਸੀਂ ਬਹੁਤ ਜ਼ਿਆਦਾ ਟਫ ਆ ਡਿਕਟੇਟਰਸ਼ਿਪ ਦੇ ਉੱਤੇ। ਹਾਲਾਂਕਿ ਟਰੰਪ ਹੁਣੀ ਇਹ ਕਹਿੰਦੇ ਰਹਿੰਦੇ ਆ ਵੀ ਜਿਹੜਾ ਜਿਨਪਿੰਗ ਆ ਤੇ ਨਾਲ ਜੋ ਪੂਟਨ ਆ ਉਹ ਮੇਰੇ ਦੋਸਤ ਆ, ਤੇ ਉਹ ਦੋਨੋਂ ਹੀ ਜਿਹੜੇ ਡਿਕਟੇਟਰ ਆ ਆਪਾਂ ਨੂੰ ਪਤਾ ਹੀ ਆ। ਸੋ ਰੂਬੀਓ ਦੀ ਜਿਹੜੀ ਵਿਊਜ਼ ਆ ਬਹੁਤ ਜ਼ਿਆਦਾ ਹਾਰਡ ਲਾਈਨ ਹੈਗੇ ਆ ਕਿਊਬਾ ਦੇ ਅਗੇਂਸਟ, ਤੇ ਕਹਿੰਦੇ ਪਈ ਹੁਣ ਉਹ ਇਸ ਸਮੇਂ ਪੋਜੀਸ਼ਨ ਦੇ ਵਿੱਚ ਹੈਗਾ ਆ ਤੇ ਇਨਫਲੂਐਂਸ ਦੇ, ਤਾਂ ਕਿ ਜਿਹੜੇ ਕਿਊਬਨ ਅਮਰੀਕਨਸ ਬਹੁਤ ਲੰਮੇ ਸਮੇਂ ਤੋਂ ਇਹ ਆਸ ਕਰ ਰਹੇ ਆ ਵੀ ਜਿਹੜੀ ਕਿਊਬਾ ਦੀ ਸਰਕਾਰ ਆ ਉਸ ਨੂੰ ਸਿੱਟਿਆ ਜਾਵੇ, ਜਿਹੜਾ ਕਾਮਰੇਡ ਆ ਉੱਥੋਂ ਉਹਨਾਂ ਨੂੰ ਭਜਾਇਆ ਜਾਵੇ। ਸੋ ਇਹ ਜਿਹੜੀ ਪਾਲਿਸੀ ਆ ਰੂਬੀਓ ਹੁਣੀ ਅੱਗੇ ਲੈ ਕੇ ਚੱਲ ਰਹੇ ਆ, ਤੇ ਰੂਬੀਓ ਹੁਣੀ ਕਹਿੰਦੇ ਬਲੀਵ ਇਹ ਕਰ ਰਹੇ ਆ ਵੀ ਐਜ਼ ਸੈਕਟਰੀ ਆਫ ਸਟੇਟ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਤੇ ਕਹਿੰਦੇ ਵੀ ਜਿਹੜਾ ਮੇਨ ਫੋਰਨ ਪਾਲਿਸੀ ਪੋਰਟਫੋਲੀਓ ਆ ਉਹ ਉਹਨਾਂ ਦੇ ਕੋਲ ਆ। ਸੋ ਉਹਨਾਂ ਦੇ ਕੋਲ ਇਹ ਤੋਂ ਵਧੀਆ ਜਿਹੜਾ ਚਾਂਸ ਨਹੀਂ ਹੈ ਕਿਊਬਾ ਦੀ ਸਰਕਾਰ ਨੂੰ ਟੋਪਲ ਕਰਨ ਦਾ।